ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਨਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ। ਡਾਕਟਰ ਸਾਹਿਬ, ਅੱਜ 2 ਅਪ੍ਰੈਲ 2014 19 ਚੇਤ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ ਤੇ ਤੁਸੀਂ ਸਾਡੇ ਦਰਸ਼ਕਾਂ ਨਾਲ ਅੱਜ ਦਾ ਕੋਈ ਮੁੱਖ ਵਿਸ਼ਾ ਸਾਂਝਾ ਕਰਨਾ ਚਾਹੁੰਦੇ ਹੋ? ਅੱਜ ਜਿਹੜੀ ਤਾਜ਼ਾ ਖਬਰ ਹੈ ਔਰ ਮੈਂ ਸਮਝਦਾ ਵੀ ਅਲਟੀਮੇਟਲੀ ਇਹ ਗੱਲ ਬਹੁਤ ਸਾਰਿਆਂ ਲਈ ਬੜੀ ਸੈਟੀਸਫੈਕਸ਼ਨ ਦੇਣ ਵਾਲੀ ਹੈ ਬਹੁਤ ਸਾਰਿਆਂ ਨੂੰ ਜੀ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਪੰਜਾਬ ਦੇ ਡਾਇਰੈਕਟਰ ਜਨਰਲ ਪੁਲਿਸ, ਜਿਹੜਾ ਕਿ ਇੱਕ ਕ੍ਰਿਮੀਨਲ ਬੈਕਗ੍ਰਾਉਂਡ ਦਾ ਬੰਦਾ ਹੈ ਜੀ, ਜਿਹਨੇ ਹਜ਼ਾਰਾਂ ਸਿੱਖ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ ਔਰ ਆਪਣੀ ਇਸ ਗੁੰਡਾਗਰਦੀ 'ਚ ਉਹ ਇਸ ਹੱਦ ਤੱਕ ਅੱਗੇ ਵਧਿਆ ਹੈ ਕਿ ਉਸਨੇ ਆਪਣੇ ਰਿਸ਼ਤੇਦਾਰਾਂ ਨੂੰ ਵੀ ਨਹੀਂ ਬਖਸ਼ਿਆ ਜੀ, ਕਿਉਂਕਿ ਉਸ ਦੀ ਕਿਸੇ ਕਜ਼ਨ ਦਾ ਕੋਈ ਛੜਾ ਦਾ ਮਾਮਲਾ ਸੀ ਔਰ ਜਿਸ ਪਰਿਵਾਰ ਦੇ ਨਾਲ ਸੀ ਉਹਨਾਂ ਦੇ 4 ਜੀ ਚੁੱਕ ਕੇ ਉਸਨੇ ਕਿਡਨੈਪ ਕਰਕੇ ਟੌਰਚਰ ਕਰਕੇ ਮਾਰ ਦਿੱਤੇ ਔਰ ਇਹ ਕੇਸ ਜਿਹੜਾ ਹੈ ਉਹ ਪੰਜਾਬ ਹਰਿਆਣਾ ਹਾਈ ਕੋਰਟ 'ਚ ਪਹੁੰਚਿਆ ਹੈ। ਹਾਈ ਕੋਰਟ ਦੀ ਇਨਕੁਆਇਰੀ ਦੇ ਥੱਲੇ CBI ਕੋਰਟ ਨੇ ਨਵੰਬਰ 2006 ਦੇ ਵਿੱਚ ਸੁਮੇਧ ਸੈਣੀ ਨੂੰ ਇਸ ਦੇ ਲਈ ਚਾਰਜ ਸ਼ੀਟ ਵੀ ਕੀਤਾ ਔਰ ਉਹ ਕੇਸ ਅੱਜ ਵੀ ਸੁਪਰੀਮ ਕੋਰਟ ਦੇ ਵਿੱਚ ਪਿਆ ਹੈ ਔਰ ਕਿਉਂਕਿ ਇਹ ਏਜੰਸੀਆਂ ਦਾ ਹੱਥ ਠੋਕਾ ਰਿਹਾ ਸੋ ਇਹ ਆਪਣੇ ਪ੍ਰਭਾਵ ਦੇ ਨਾਲ ਜਿਹੜਾ ਹੈ ਅਜੇ ਤੱਕ ਡਾਇਰੈਕਟਰ ਜਨਰਲ ਪੁਲਿਸ ਵੀ ਬਣਿਆ, ਬਾਦਲ ਨੇ ਲਾਇਆ ਔਰ ਲਗਾਤਾਰਤਾ ਨਾਲ ਜਿਹੜਾ ਹੈ ਇਹ ਉਸ ਨੂੰ ਸਰਵ ਕਰ ਰਿਹਾ। ਹਾਲਾਂਕਿ ਇਹਦੀ ਇਸ ਕ੍ਰਿਮੀਨਲ ਬੈਕਗ੍ਰਾਉਂਡ ਕਰਕੇ ਹੀ ਵੌਇਸਿਸ ਫਾਰ ਫਰੀडम ਆਰਗੇਨਾਈਜੇਸ਼ਨ ਨੇ ਜਿਹੜਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਰਿਟ ਪੈਟੀਸ਼ਨ ਵੀ ਕੀਤੀ ਸੀ ਜੀ ਔਰ ਇਹ ਵੌਇਸਿਸ ਫਾਰ ਫਰੀडम ਆਰਗੇਨਾਈਜੇਸ਼ਨ ਦੇ ਹੀ ਹਿੱਸੇ ਆਇਆ ਕਿ ਹੁਣ ਤੋਂ 3-4 ਦਿਨ ਪਹਿਲਾਂ ਉਹਨਾਂ ਨੇ ਇੱਕ ਬੜੀ ਯੂਨੀਕ ਵਿਕਟਰੀ ਲਈ ਹੈ ਕਿ ਕਿਵੇਂ ਮੋਹਾਲੀ ਦੀ ਇੱਕ ਕੋਰਟ ਦੇ ਵਿੱਚ ਲਗਭਗ 4 ਸਾਲ ਪਹਿਲਾਂ ਜਿਹੜੇ 8 ਬੇਗੁਨਾਹ ਨੌਜਵਾਨ ਜਿਨ੍ਹਾਂ ਨੂੰ ਬੱਬਰ ਖਾਲਸਾ ਦੇ ਖਾੜਕੂ ਬਣਾ ਦਿੱਤਾ ਸੀ CBI ਔਰ ਏਜੰਸੀਆਂ ਨੇ ਔਰ ਕਿਹਾ ਜੀ ਕਿ ਇਹ ਜਿਹੜੀਆਂ ਕਾਮਨਵੈਲਥ ਗੇਮਸ ਦਿੱਲੀ 'ਚ ਹੋਈਆਂ 2010 ਉਹਨਾਂ ਨੂੰ ਡਿਸਟਰਬ ਕਰਨਾ ਚਾਹੁੰਦੇ ਸੀ ਸੋ ਉਹਨਾਂ ਨੇ ਇਸ ਕੇਸ ਦੇ ਵਿੱਚ ਵੀ ਪੂਰੀ ਵਿਕਟਰੀ ਲਈ ਹੈ ਔਰ ਸਾਰਿਆਂ ਨੂੰ ਹੀ 8 ਦੇ 8 ਜਿਹੜੇ ਨੇ ਉਹਨਾਂ ਨੂੰ ਬਾਇਜ਼ਤ ਕੋਰਟ ਨੇ ਬਰੀ ਕੀਤਾ ਬੇਗੁਨਾਹ ਸਾਬਤ ਕਰਕੇ। ਸੋ ਵੌਇਸਿਸ ਫਾਰ ਫਰੀडम ਨੇ ਸੁਮੇਧ ਸੈਣੀ ਦੇ ਖਿਲਾਫ ਵੀ ਇਸ ਬਿਨਾਂ ਦੇ ਉੱਤੇ ਹੀ, ਜਿਸ ਬਿਨਾਂ ਤੇ ਹੁਣ ਚੀਫ ਇਲੈਕਸ਼ਨ ਕਮਿਸ਼ਨ ਨੇ ਸੁਮੇਧ ਸੈਣੀ ਨੂੰ ਕਿਹਾ ਕਿ ਵੀ ਤੂੰ ਲੀਵ ਤੇ ਚਲਾ ਜਾ, ਕਿਉਂਕਿ ਉਹਨੂੰ ਪਤਾ ਸੀ ਉਹਨੂੰ ਜਿਹੜਾ ਉਹ ਕੱਢਣ ਦੇ ਉੱਤੇ ਆ ਗਏ ਸੀ ਔਰ ਆਲਰੇਡੀ ਅੱਜ ਤੋਂ ਕੁਝ ਦਿਨ ਪਹਿਲਾਂ 3-4 ਦਿਨ ਪਹਿਲਾਂ ਕੁਝ ਡਿਪਟੀ ਕਮਿਸ਼ਨਰ, ਕੁਝ ਪੁਲਿਸ ਅਧਿਕਾਰੀ ਜਿਹੜੇ ਕਿ ਚੋਣ ਪ੍ਰੋਸੈਸ ਨੂੰ ਪ੍ਰਭਾਵਿਤ ਕਰ ਰਹੇ ਸੀ ਉਹਨਾਂ ਨੂੰ ਪੰਜਾਬ ਚੋਂ ਜਿਹੜਾ ਉਹਨਾਂ ਨੇ ਅੱਡ-ਅੱਡ ਥਾਵਾਂ ਤੇ ਟ੍ਰਾਂਸਫਰ ਕੀਤਾ, ਉਸ ਥਾਂ ਤੋਂ ਕੱਢੇ ਜੀ। ਸੋ ਇਹ ਆਲਰੇਡੀ ਇੰਡੀਕੇਸ਼ਨ ਸੀ ਕਿ ਵੀ ਅੱਗੇ ਕੀ ਹੋਏਗਾ। ਹਾਲਾਂ ਇਹਦੇ ਬਾਵਜੂਦ ਕਿ ਇਹ ਪੰਜਾਬ ਦੀ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਸੁਮੇਧ ਸੈਣੀ ਚੀਫ ਮਿਨਿਸਟਰ ਔਰ ਡਿਪਟੀ ਚੀਫ ਮਿਨਿਸਟਰ ਦੀ ਬਿਹਸ਼ਤ ਦੇ ਉੱਤੇ ਇੰਟਰਫੀਅਰ ਕਰ ਰਿਹਾ ਸੀ, ਲੇਕਿਨ ਇਸ ਦਾ ਫਿਰ ਕ੍ਰੈਡਿਟ ਜਿਹੜਾ ਮੈਂ ਸਮਝਦਾ ਵੀ ਸੁਖਪਾਲ ਸਿੰਘ ਖਹਿਰੇ ਨੂੰ ਜਾਂਦਾ ਹੈ, ਕਾਂਗਰਸ ਦਾ ਜਿਹੜਾ ਸਪੋਕਸਮੈਨ ਹੈ, ਕਿ ਜਿਹਨੇ ਰਿਪੀਟਡਲੀ ਇਹ ਚੀਫ ਇਲੈਕਸ਼ਨ ਕਮਿਸ਼ਨ ਨੂੰ ਲਿਖਿਆ ਕਿ ਵੀ ਇਹ ਸੁਮੇਧ ਸੈਣੀ ਜਿਹੜਾ ਇਹਨਾਂ ਦਾ ਯਾਰ ਹੈ, ਇਹ ਸਿਰਫ ਕੋਈ ਲਾ ਐਂਡ ਆਰਡਰ ਨੂੰ ਇੰਪਲੀਮੈਂਟ ਨਹੀਂ ਕਰ ਰਿਹਾ ਹੈ, ਇਹ ਤਾਂ ਚੀਫ ਮਿਨਿਸਟਰ ਔਰ ਡਿਪਟੀ ਚੀਫ ਮਿਨਿਸਟਰ ਦੇ ਆਰਡਰਾਂ ਦੇ ਉੱਤੇ ਹੀ ਜਿਹੜਾ ਹੈ ਉਹ ਬਿਲਕੁਲ ਇਲੀਗਲ ਪ੍ਰੈਕਟਿਸਿਸ ਵੀ ਕਰਦਾ ਹੈ ਔਰ ਉਹਦਾ ਪ੍ਰਭਾਵ ਉਹਨੇ ਵਰਤਿਆ ਹੈ, ਪਹਿਲਾਂ ਵੀ ਵਰਤਿਆ ਹੈ। ਹਾਲਾਂਕਿ ਪੰਜਾਬ ਗਵਰਨਮੈਂਟ ਇਹਨੂੰ ਡਿਫੈਂਡ ਕਰਦੀ ਰਹੀ ਹੈ, ਕਹਿ ਕੇ ਜੀ ਇਹਨੇ ਅੱਗੇ ਵੀ 2 ਇਲੈਕਸ਼ਨਸ ਜਿਹੜੀਆਂ ਨੇ ਉਹ ਓਵਰਸੀ ਕੀਤੀਆਂ, ਇਸ ਲਈ ਇਹਨੂੰ ਰਿਮੂਵ ਕਰਨ ਦੀ ਲੋੜ ਨਹੀਂ ਹੈ। ਪਰ ਮੈਂ ਸਮਝਦਾ ਹਾਂ ਵੀ ਚੀਫ ਇਲੈਕਸ਼ਨ ਕਮਿਸ਼ਨਰ ਨੇ ਆਪਣੇ ਤੌਰ ਦੇ ਉੱਤੇ ਜਿਹੜੀ ਇਨਫੋਰਮੇਸ਼ਨ ਲਈ ਉਹਦਾ ਪਹਿਲਾ ਸਟੈਪ ਸੀ ਕਿ ਡਿਪਟੀ ਕਮਿਸ਼ਨਰਸ ਔਰ ਕੁਝ ਸੁਪਰਡੈਂਟ ਪੁਲਿਸ ਜਿਹੜੇ ਉਹਨਾਂ ਨੇ ਟ੍ਰਾਂਸਫਰ ਕੀਤੇ ਔਰ ਅੱਜ ਜਿਹੜੀ ਮੇਨ ਖਬਰ ਕੁਝ ਦੇਰ ਪਹਿਲਾਂ ਹੀ ਆਈ ਹੈ ਉਹਦੇ 'ਚ ਇਹਨਾਂ ਨੇ ਵੀ ਇਹ ਭਾਂਪਦੇ ਆ ਪੰਜਾਬ ਸਰਕਾਰ ਨੇ ਵੀ ਕਿੱਧਰ ਨੂੰ ਇਹ ਗੱਲ ਜਾ ਰਹੀ ਹੈ। ਸੁਮੇਧ ਸੈਣੀ ਨੇ ਐਪਲੀਕੇਸ਼ਨ ਦਿੱਤੀ ਹੈ ਜਿਹਨੂੰ ਕਹਿੰਦੇ ਨੇ ਪ੍ਰੋਸੀਡਿੰਗ ਔਨ ਲੀਵ ਜੀ। ਹੁਣ ਇਹ ਪਾਰਟ ਮੈਂ ਸਮਝਦਾ ਵੀ ਤਸੱਲੀ ਦਾ, ਘੱਟੋ ਘੱਟ ਇਹ ਗੱਲ ਜਿਹੜੀ ਹੈ ਬਾਕੀਆਂ ਨੂੰ ਵੀ ਮੈਸੇਜ ਮਿਲ ਗਿਆ। ਨਹੀਂ ਤਾਂ ਜਿਸ ਤਰੀਕੇ ਨਾਲ ਇਹਨਾਂ ਦਾ ਜਿਹੜਾ ਲੁਧਿਆਣੇ ਤੋਂ ਮੈਂਬਰ ਪਾਰਲੀਮੈਂਟ ਕੈਂਡੀਡੇਟ ਹੈ ਆਲੀ, ਉਹਨੇ ਜਿਵੇਂ ਬਿਆਨ ਦਿੱਤਾ ਔਰ ਉਹਦੀ ਜਿਹੜੀ CD ਹੈ ਉਹ ਵੀ ਪਹੁੰਚੀ ਹੋਈ ਹੈ ਇਲੈਕਸ਼ਨ ਕਮਿਸ਼ਨ ਕੋਲ ਔਰ ਜਿਹਦੇ 'ਚ ਉਹ ਇਹ ਕਹਿ ਰਿਹਾ ਕਿ ਮੈਂ ਪੁਲਿਸ ਅਫਸਰਾਂ ਨੂੰ ਹਦਾਇਤ ਦੇ ਦਿੱਤੀ ਹੈ ਕਿ ਬੈਂਸ ਭਰਾਵਾਂ ਦਾ ਜਿਹੜਾ ਕਿ ਅਪੋਜ਼ ਕਰ ਰਿਹਾ ਇੱਕ ਬੈਂਸ ਇਹਨਾਂ ਨੂੰ ਕਿ ਇਹਨਾਂ ਦਾ ਕੋਈ ਕੰਮ ਨਹੀਂ ਕਰਨਾ ਹੈ, ਨਹੀਂ ਤਾਂ ਮੈਂ ਜਿਹੜਾ ਉਹ ਦੇਖਾਂਗਾ ਵੀ ਰਗੜ ਦਿਆਂਗੇ ਅਸੀਂ, ਜਿਵੇਂ ਇਹਨਾਂ ਦੀ ਜ਼ਬਾਨ ਹੈ ਗੁੰਡਾ ਜ਼ਬਾਨ ਹੈ ਕਿਉਂਕਿ ਪੋਲੀਟੀਸ਼ੀਅਨ ਨਹੀਂ ਨੇ ਤਾਂ ਗੁੰਡੇ ਨੇ। ਸੋ ਅਸੀਂ ਸਮਝਦੇ ਹਾਂ ਵੀ ਇਹ ਇੱਕ ਵੈਲਕਮ ਡਿਵੈਲਪਮੈਂਟ ਹੈ।
ਪਰ ਇਸ ਦੇ ਨਾਲ ਜਿਹੜੀ ਗੱਲ ਨੇ ਮੈਨੂੰ ਥੋੜਾ ਜਿਹਾ ਇਹ ਅਗੇਨ ਹਾਲਾਂ ਪਤਾ ਤਾਂ ਹੁੰਦਾ ਹੀ ਹੈ ਬਹੁਤ ਸਾਰੇ ਫੈਕਟਸ ਦਾ ਕਿ ਕਿਵੇਂ ਇਸ ਬਾਦਲ ਨੇ ਜਿਹੜੇ ਕਾਤਲ ਪੁਲਸੀਏ ਨੇ ਜਿਨ੍ਹਾਂ ਨੇ ਵੱਧ ਤੋਂ ਵੱਧ ਪੂਰੇ ਲੈ ਕੇ ਅਵਾਰਡ ਜਿਹੜੇ ਨੇ ਮੁੰਡੇ ਮਾਰੇ ਹੋਏ ਨੇ ਉਹਨਾਂ ਨੂੰ ਹੀ ਸੀਨੀਅਰ ਪੋਸਟਾਂ ਦੇ ਉੱਤੇ ਲਾਇਆ ਹੋਇਆ। ਹੁਣ ਜਦੋਂ ਚੀਫ ਇਲੈਕਸ਼ਨ ਕਮਿਸ਼ਨਰ ਨੇ ਕਿਹਾ ਕਿ ਵੀ ਤੁਸੀਂ 3 ਸੀਨੀਅਰ ਪੁਲਿਸ ਆਫੀਸਰਸ ਦੀ ਲਿਸਟ ਦਿਓ, ਪੈਨਲ ਦਿਓ, ਜਿਨ੍ਹਾਂ ਚੋਂ ਅਸੀਂ ਇੱਕ ਸਿਲੈਕਟ ਕਰਕੇ ਉਹਨੂੰ ਡਾਇਰੈਕਟਰ ਜਨਰਲ ਪੁਲਿਸ ਲਾਵਾਂਗੇ, तो ਜਿਹੜੇ ਤਿੰਨਾਂ ਦੀ ਲਿਸਟ ਦਿੱਤੀ ਆ ਉਹਨਾਂ ਨੇ ਪੰਜਾਬ ਗਵਰਨਮੈਂਟ ਨੇ ਸੀਨੀਅਰ ਮੋਸਟ ਦੇ ਲਿਹਾਜ਼ ਨਾਲ ਜੀ.ਡੀ. ਪਾਂਡੇ ਜੀ, ਸੁਰੇਸ਼ ਅਰੋੜਾ, ਸੰਜੀਵ ਗੁਪਤਾ। ਹੁਣ ਇਹ ਤਿੰਨੋਂ ਹੀ ਨਾਂ ਜਿਹੜੇ ਨੇ ਪੰਜਾਬ ਦੇ ਵਿੱਚ 91-92 ਦੇ ਦੌਰ 'ਚ ਰਾਦਰ ਉਸ ਤੋਂ ਪਹਿਲਾਂ ਵੀ 85-86 ਤੋਂ ਲੈ ਕੇ 94-95 ਤੱਕ ਇਹ ਤਿੰਨੋਂ ਹੀ ਪਾਂਡੇ, ਸੁਰੇਸ਼ ਅਰੋੜਾ ਔਰ ਸੰਜੀਵ ਗੁਪਤਾ, ਇਹਨਾਂ ਸਾਰਿਆਂ ਦੇ ਹੀ ਹੱਥ ਜਿਹੜੇ ਨੇ ਉਹ ਹਜ਼ਾਰਾਂ ਸਿੱਖ ਨੌਜਵਾਨਾਂ ਦੇ ਖੂਨ ਨਾਲ ਰੰਗੇ ਹੋਏ ਨੇ। ਸੋ ਗੱਲ ਕੱਲੀ ਸੁਮੇਧ ਸੈਣੀ ਦੀ ਪੁਸ਼ਤਪਨਾਹੀ ਤੱਕ ਨਹੀਂ ਹੈ, ਉਹ ਤਾਂ ਇਲੈਕਸ਼ਨ ਦੇ ਲਈ ਟੈਂਪਰੇਰੀ ਗਿਆ, ਫਿਰ ਆ ਜਾਏਗਾ ਵਾਪਸ। ਜਦੋਂ ਉਹ ਰਿਟਾਇਰ ਵੀ ਹੋ ਜਾਂਦਾ ਹੈ ਤੇ ਜਿਹੜੇ ਅੱਗੋਂ ਪੰਜਾਬ ਦੇ ਵਿੱਚ ਇਹਨਾਂ ਨੇ ਟੇਕ ਓਵਰ ਕਰਨਾ ਐਜ਼ ਏ ਡੀਜੀਪੀ, ਉਹ ਤਿੰਨੋਂ ਹੀ ਸਿੱਖ ਕਾਤਲ ਜਿਹੜੇ ਨੇ, ਸਿੱਖ ਨੌਜਵਾਨੀ ਦਾ ਕਾਤਲ, ਇਹ ਬਾਦਲ ਨੇ ਪੰਜਾਬ ਕਾਡਰ 'ਚ ਰੱਖੇ ਹੋਏ ਨੇ। ਹਾਲਾਂਕਿ ਹੁੰਦਾ ਇਹ ਹੈ ਕਿ ਜਿਹੜੀਆਂ ਹਕੂਮਤਾਂ, ਜਿਹੜੇ ਚੀਫ ਮਿਨਿਸਟਰ ਆਪਣੇ ਇਲੈਕਟੋਰੇਟਸ ਨਾਲ, ਆਪਣੇ ਲੋਕਾਂ ਨਾਲ ਸਿੰਸੀਅਰ ਹੁੰਦੇ ਨੇ, ਉਹ ਜਿਹਨੇ ਵੀ ਕੋਈ ਗਲਤ ਕੰਮ ਕੀਤਾ ਹੈ ਜਾਂ ਅਨਪਲੇਜ਼ੈਂਟ ਹੈ ਲੋਕਾਂ ਲਈ, ਉਹ ਜਦੋਂ ਕਰਦੇ ਨੇ ਉਹਨਾਂ ਨੂੰ ਕਹਿੰਦੇ ਨੇ ਵੀ ਡੈਪੂਟੇਸ਼ਨ ਤੇ ਚਲੇ ਜਾਓ ਬਾਹਰ ਜੀ। ਔਰ ਉਹਨਾਂ ਨੂੰ ਵੀ ਪਤਾ ਹੁੰਦਾ ਕਿ ਵੀ ਸਾਨੂੰ ਖੁੱਡੇ ਲਾਈਨ ਲਾ ਦੇਣਗੇ, ਪ੍ਰਿਜ਼ਨਸ ਦਾ ਡੀਜੀਪੀ ਲਾ ਦੇਣਗੇ। ਔਰ ਇਹ ਤਿੰਨੋਂ ਹੀ ਜਿਹੜੇ ਨੇ ਇਹਨਾਂ ਚੋਂ ਇੱਕ ਵਿਜੀਲੈਂਸ ਚ ਲਾਇਆ ਹੋਇਆ, ਦੂਜੇ ਸੀਨੀਅਰ ਪੋਸਟਾਂ ਤੇ ਲਾਏ ਹੋਏ ਨੇ। ਸੋ ਇਸ ਗੱਲ ਤੋਂ ਇਹ ਬਿਲਕੁਲ ਜ਼ਾਹਰ ਹੈ ਕਿ ਕਿਵੇਂ ਇਹ ਪਿਓ ਪੁੱਤਰ ਡਿਟਰਮਿੰਡਲੀ ਇੰਡੀਅਨ ਏਜੰਸੀਆਂ ਦੀ ਖੇਡ ਖੇਡ ਰਹੇ ਨੇ ਔਰ ਕਿਵੇਂ ਇਹਨਾਂ ਨੇ ਪੁਲਿਸ ਦੇ ਬਜਟ 'ਚ ਵਾਧਾ ਕੀਤਾ, ਕਿਵੇਂ ਇਹ ਪੁਲਿਸ ਜਿਹੜੀ ਹੈ ਇਸ ਨੇ ਭਾਈ ਜਸਪਾਲ ਸਿੰਘ ਨੂੰ ਸ਼ਹੀਦ ਕੀਤਾ। ਔਰ ਅੱਜ ਤੱਕ ਕੋਈ ਹੈਰਾਨੀ ਨਹੀਂ ਕਿ ਜਿਹੜਾ ਜਥੇਦਾਰ ਅਕਾਲ ਤਖਤ ਮੌਕੇ ਤੇ ਇਹ ਕਹਿ ਰਿਹਾ ਕਿ ਜੀ ਅਸੀਂ ਸਸਪੈਂਡ ਇਹਨਾਂ ਨੂੰ ਕਰ ਦਿੱਤਾ ਹੈ, ਇਹਨਾਂ ਨੂੰ ਸਜ਼ਾਵਾਂ ਦਿਵਾਵਾਂਗੇ। ਇੱਕ ਤੋਂ ਇਨਵੈਸਟੀਗੇਸ਼ਨਸ ਦੇ ਵਿੱਚ ਵੀ ਜਿਹੜੇ ਗਵਾਹ ਬੈਠ ਸੀ ਉਹਨਾਂ ਨੂੰ ਹੀ ਪੁਲਿਸ ਨੇ ਜਾ ਕੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਦੇ ਉੱਤੇ ਪ੍ਰੈਸ਼ਰ ਪਾ ਕੇ, ਧਮਕੀਆਂ ਦੇ ਕੇ ਬਿਠਾ ਦਿੱਤਾ ਹੈ। ਔਰ ਅੱਜ 2 ਸਾਲ ਲਗਭਗ ਹੁਣ ਹੋ ਗਏ ਨੇ, 2012 ਦੇ ਵਿੱਚ ਇਸ ਮਹੀਨੇ ਦੇ ਵਿੱਚ ਇਹ ਹੋਇਆ ਸੀ ਔਰ ਉਹਨਾਂ ਦਾ ਜਿਹੜਾ ਉਹਨਾਂ ਨੂੰ ਕੋਈ ਸਜ਼ਾ ਨਹੀਂ ਮਿਲੀ, ਉਹ ਸਾਰੇ ਦੇ ਸਾਰੇ ਬਹਾਲ ਹੋਏ ਨੇ, ਰਾਦਰ ਉਹਨਾਂ ਨੂੰ ਪ੍ਰਮੋਸ਼ਨਸ ਮਿਲੀਆਂ। ਸੋ ਅਸੀਂ ਇਹ ਜਿਹੜਾ ਐਕਸ਼ਨ ਹੈ ਚੀਫ ਇਲੈਕਸ਼ਨ ਕਮਿਸ਼ਨਰ ਦਾ, ਇਸ ਦਾ ਸਵਾਗਤ ਕਰਦੇ ਔਰ ਅਸੀਂ ਇਹ ਸਮਝਦੇ ਹਾਂ ਕਿ ਇਸ ਗੱਲ ਨੇ, ਇਹਨਾਂ ਦੋਨਾਂ ਐਕਸ਼ਨਸ ਨੇ, ਜਿਵੇਂ ਪੁਲਿਸ ਆਫੀਸਰਸ ਦੀ ਟ੍ਰਾਂਸਫਰ ਹੋਈ, ਹੁਣ ਇਹਨੂੰ ਸੁਮੇਧ ਸੈਣੀ ਨੂੰ ਲੌਂਗ ਲੀਵ ਤੇ ਪ੍ਰੋਸੀਡ ਕਰਨਾ ਪਿਆ ਜਾਂ ਲੀਵ ਤੇ ਪ੍ਰੋਸੀਡ ਕਰਨਾ ਪਿਆ, ਇਹ ਗੱਲ ਸਾਬਤ ਕਰਦੀ ਹੈ ਕਿ ਪੰਜਾਬ ਦੇ ਵਿੱਚ ਇਹਨਾਂ ਦੀ ਕਿਸ ਕਦਰ ਇੰਟਰਫੇਰੈਂਸ ਹੈ। ਪਰ ਮੈਂ ਜਦੋਂ ਮੀਡੀਆ ਦੀਆਂ ਸ਼ਰਾਰਤਾਂ ਦੇਖਦਾ ਕਿ ਹੁਣ ਇਹ ਇੱਕ ਪੱਕਾ ਆਰੀਆ ਸਮਾਜੀ ਪਿਓ ਦਾ ਪੁੱਤਰ, ਹੁਸ਼ਿਆਰਪੁਰ ਦਾ ਚੌਧਰੀ, ਔਰ ਇਹ ਜਦੋਂ ਕਿਸੇ ਸਿੱਖ ਆਫੀਸਰ ਦਾ ਨਾਂ ਲਿਖਦੇ ਨੇ, ਕਿਸੇ ਵੀ ਆਫੀਸਰ ਜਾਂ ਅਦਰਵਾਈਜ਼, ਤੇ ਫਸਟ ਨੇਮ ਤੇ ਲਾਸਟ ਨੇਮ ਲਿਖਣਗੇ, ਸਿੰਘ ਵਿੱਚੋਂ ਗਾਇਬ ਕਰ ਦਿੰਦੇ ਨੇ। ਪਰ ਹੁਣ ਮੈਂ ਇਵਨ ਟ੍ਰਿਬਿਊਨ ਦੇਖ ਰਿਹਾ ਸੀ, ਸੁਮੇਧ ਸਿੰਘ ਸੈਣੀ, ਇਹ ਵੀ ਇੱਕ ਇਹਨਾਂ ਦਾ ਤਰੀਕਾ ਹੈ। ਕੁਝ ਚੀਜ਼ਾਂ ਜਦੋਂ ਜਿਵੇਂ ਅਸੀਂ ਸਿੰਬੋਲਿਜ਼ਮ ਦੀ ਗੱਲ ਕਰਦੇ ਹਾਂ, ਕੁਝ ਚੀਜ਼ਾਂ ਬੜੀਆਂ ਸਪਸ਼ਟ ਹੁੰਦੀਆਂ ਕਿ ਜਿੱਥੇ ਇਹਨਾਂ ਨੇ ਸਰਦਾਰ ਕਹਿਣਾ, ਉਹ ਸਰਦਾਰ, ਹੁਣ ਪਟੇਲ ਨੂੰ ਕਦੇ ਪਟੇਲ ਨਹੀਂ ਲਿਖਣਗੇ, ਉਹਨੂੰ ਸਰਦਾਰ ਪਟੇਲ ਕਹਿਣਗੇ। ਉਹ ਕਿਹੜੇ ਪਾਸਿਓਂ ਸਰਦਾਰ ਹੈ, ਨਾ ਉਹਦਾ ਧਰਮ ਸਰਦਾਰ ਹੈ, ਨਾ ਉਹ ਕਿਸੇ ਚੀਫ ਦਾ ਸਰਦਾਰ, ਕਿਸੇ ਕਬੀਲੇ ਦਾ ਸਰਦਾਰ ਸੀ। ਪਰ ਜਿੱਥੇ ਔਰ ਜਿਹੜੇ ਜਿਨ੍ਹਾਂ ਨੂੰ ਸਰਦਾਰ ਕਹਿਣੇ ਉਹਨਾਂ ਨੂੰ ਸ਼੍ਰੀ ਕਹਿਣਗੇ। ਔਰ ਇਹ ਵੀ 47 ਤੋਂ ਬਾਅਦ ਹੀ ਰੁਝਾਨ ਆਇਆ ਕਿ ਉਹਨਾਂ ਨੇ ਜਿਹੜਾ ਜਿੰਨੇ ਸਿੱਖ ਐਕਟਿਵ ਸੀ ਕਿਸੇ ਪਾਸੇ ਵੀ, ਉਹਨਾਂ ਦੇ ਨਾਂ ਨਾਲ ਸ਼੍ਰੀ ਲਾਣਾ ਸ਼ੁਰੂ ਕਰ ਦਿੱਤਾ, ਤਾਂ ਕਿ ਜਿਹੜੀ ਸਰਦਾਰੀ ਦੀ ਗੱਲ ਹੈ ਜਾਂ ਸਰਦਾਰੀ ਦਾ ਮਾਣ ਹੈ ਜਾਂ ਸਰਦਾਰੀ ਦੀ ਫੀਲਿੰਗ ਹੈ, ਉਹ ਗਾਇਬ ਕਰ ਦਿੱਤੀ ਜਾਏ। ਔਰ ਹੁਣ ਇਹੀ ਹੁੰਦਾ, ਹੁਣ ਸਿੰਘ ਨਾਮ ਗਾਇਬ ਕਰ ਦਿੰਦੇ ਨੇ, ਲਾਸਟ ਨੇਮ ਦੇ ਦੇਣਗੇ, ਫਸਟ ਨੇਮ ਦੇ ਦੇਣਗੇ। ਲੇਕਿਨ ਇਹਦੇ ਕਾਤਲ ਦੇ ਕੇਸ 'ਚ ਉਹ ਪੂਰੀ ਤਰ੍ਹਾਂ ਸੁਮੇਧ ਸਿੰਘ ਸੈਣੀ ਲਿਖ ਕੇ ਮੀਡੀਆ ਨੇ ਇਹ ਦਿੱਤੇ ਔਰ ਮੈਂ ਸਮਝਦਾ ਵੀ ਇਹ ਪੋਜ਼ਿਟਿਵ ਸਟੈਪ ਨੂੰ ਅਸੀਂ ਵੈਲਕਮ ਕਰਦੇ। ਔਰ ਪਰ ਮੈਨੂੰ ਇਹਨਾਂ ਤਿੰਨਾਂ ਹੀ ਜਿਹੜੇ ਪਾਂਡੇ ਔਰ ਸੁਰੇਸ਼ ਅਰੋੜਾ ਔਰ ਸੰਜੀਵ ਗੁਪਤਾ, ਇਹਨਾਂ ਨਾਵਾਂ ਤੋਂ ਹੋ ਗਿਆ ਵੀ ਅਜੇ ਇਹ ਕਾਤਲਾਂ ਦੀ ਲਿਸਟ ਬੜੀ ਲੰਬੀ ਹੈ ਔਰ ਆਉਣ ਵਾਲੇ 10, 12, 15 ਸਾਲ ਜਿਹੜੀ ਅਗਲੀ ਜਨਰੇਸ਼ਨ ਹੈ ਸਿੱਖਾਂ ਦੀ, ਉਹ ਇਹਨਾਂ ਕਾਤਲਾਂ ਤੋਂ ਮਰਵਾਉਣਗੇ, ਕਿਉਂਕਿ ਤਿੰਨੋਂ ਹੀ ਜਿਹੜੇ ਨੇ ਇਹ ਪੰਜਾਬ ਦੇ ਵਿੱਚ ਹਜ਼ਾਰਾਂ ਸਿੱਖ ਨੌਜਵਾਨਾਂ ਦੀ ਨਸਲਕੁਸ਼ੀ ਦੇ ਲਈ ਜ਼ਿੰਮੇਵਾਰ। ਜੀ ਡਾਕਟਰ ਸਾਹਿਬ ਦੇ ਮੁੱਖ ਵਿਸ਼ੇ ਦੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਦੇ ਨਾਲ ਲੈਣੇ ਅਸੀਂ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।